ਅੱਜ ਇਸ ਮੈਮੋਰੀਅਲ ਸਰਵਿਸ ਦੇ ਮੌਕੇ ਤੇ ਖੁਦਾਵੰਦ ਦੇ ਵਿੱਚ ਤੁਹਾਡੀ ਸਲਾਮਤੀ ਤੇ ਖੈਰੀਅਤ ਦਾ ਮਤਲਬ ਮੈਂ ਤੁਹਾਡਾ ਆਪਣਾ ਰਫੀਕ ਆਜਿਜ਼ ਆਪਣੀ ਮਾਂ ਬੋਲੀ ਦੇ ਵਿੱਚ ਸਲਾਮ ਪੇਸ਼ ਕਰਦਿਆਂ ਹੋਇਆਂ ਅਰਜ਼ ਗੁਜ਼ਾਰ ਹਾਂ ਕਿ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਜਿਹੜੀ ਤੁਹਾਡੇ ਤੱਕ ਖੈਰੀਅਤ ਨਾਲ ਤੇ ਬਰ ਵਕਤ ਪਹੁੰਚ ਸਕੇ। ਤੇ ਅੱਜ ਚੂੰਕਿ ਅਸੀਂ ਇਸ ਚਰਚ ਦੇ ਵਿੱਚ ਸਾਰੇ ਇਕੱਠੇ ਹਾਂ, ਉਸ ਬਸ਼ੀਰਾ ਬੀਬੀ ਦੀ ਜੁਦਾਈ ਦੇ ਵਿੱਚ ਤੇ ਅਸੀਂ ਉਸ ਦੇ ਵਾਸਤੇ ਦੁਆਗੋ ਹਾਂ। ਸਾਰੇ ਇਕੱਠੇ ਇਸ ਤੋਂ ਹੋਏ ਹਾਂ ਕਿ ਅੱਜ ਨਾਲੇ ਤੇ ਉਹਦੇ ਵਾਸਤੇ ਦੁਆ ਕੀਤੀ ਜਾਏਗੀ ਤੇ ਨਾਲੇ ਸਾਰੇ ਉਹਦੀ ਮੁਹੱਬਤ ਦੇ ਵਿੱਚ ਸਾਰੇ ਮੁਤਾਸਿਰ ਹਾਂ ਕਿ ਉਹ ਖਾਤੂਨ ਬੜੀ ਵਫਾਦਾਰ ਤੇ ਖੁਦਾ ਦੇ ਵਿੱਚ ਪਿਆਰ ਕਰਨ ਵਾਲੀ ਭੈਣਾਂ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ ਤੇ ਆਪਣੇ ਮਿਲਣ ਵਾਲਿਆਂ ਨੂੰ ਤੇ ਖਾਸ ਕਰਕੇ ਆਪਣੇ ਖੁਦਾਵੰਦ ਖੁਦਾ ਨੂੰ ਪਿਆਰ ਕਰਨ ਵਾਲੀ ਰੂਹ ਸੀ। ਮੈਂ ਭਾਈ ਚੰਨਨ ਤੇ ਉਹਦੇ ਸਾਰੇ ਖਾਨਦਾਨ ਦੇ ਨਾਲ ਸ਼ਖਸੀ ਤੌਰ ਤੇ ਅਫਸੋਸ ਦਾ ਇਜ਼ਹਾਰ ਕਰਨਾ ਤੇ ਚੂੰਕਿ ਖੁਦਾਵੰਦ ਦੇ ਪਾਕ ਕਲਾਮ 'ਚ ਲਿਖਿਆ ਹੈ ਕਿ ਹਰ ਚੀਜ਼ ਦਾ ਇੱਕ ਵਕਤ ਹੈ, ਯਾਨੀ ਕਿ ਪੈਦਾ ਹੋਣ ਦਾ ਇੱਕ ਵਕਤ ਹੈ ਤੇ ਮਰ ਜਾਣ ਦਾ ਇੱਕ ਵਕਤ ਹੈ, ਹੱਸਣ ਦਾ ਇੱਕ ਵਕਤ ਹੈ ਤੇ ਰੋਣ ਦਾ ਇੱਕ ਵਕਤ ਹੈ। ਇਸੇ ਤਰ੍ਹਾਂ ਹੀ ਦਰਖਤ ਲਾਉਣ ਦਾ ਇੱਕ ਵਕਤ ਹੈ ਤੇ ਦਰਖਤ ਨੂੰ ਉਖਾੜ ਦੇਣ ਦਾ ਯਾਨੀ ਪੁੱਟ ਦੇਣ ਦਾ ਵੀ ਇੱਕ ਵਕਤ ਹੈ। ਹਰ ਚੀਜ਼ ਵਕਤ ਦੇ ਤਾਬਿਆ ਹੈ ਤੇ ਇਸ ਵਕਤ ਦੀ ਤਾਬਿਆਦਾਰੀ ਦਾ ਕੰਟਰੋਲ ਜਿਹੜਾ ਹੈ ਉਹ ਖੁਦਾਵੰਦ ਖੁਦਾ ਨੇ ਆਪਣੇ ਹੱਥ ਵਿੱਚ ਰੱਖਿਆ ਹੈ। ਨਾ ਹੀ ਕੋਈ ਆਪਣੀ ਮਰਜ਼ੀ ਦੇ ਨਾਲ ਇਸ ਦੁਨੀਆ ਤੇ ਆ ਸਕਦਾ ਹੈ ਤੇ ਨਾ ਹੀ ਕੋਈ ਆਪਣੀ ਮਰਜ਼ੀ ਦੇ ਨਾਲ ਇਸ ਦੁਨੀਆ ਤੋਂ ਜਾ ਸਕਦਾ ਹੈ। ਮੈਂ ਸ਼ੇਰ ਦੇ ਵਿੱਚ ਦੱਸਣ ਲੱਗਾ ਕਿ ਹੱਥ ਕਿਸੇ ਦੇ ਰੱਬ ਨਹੀਂ ਦਿੱਤਾ, ਹੱਥ ਕਿਸੇ ਦੇ ਰੱਬ ਨਹੀਂ ਦਿੱਤਾ ਵਕਤ ਮਰਨ ਤੇ ਜੰਮਣ ਦਾ। ਹੱਥ ਕਿਸੇ ਦੇ ਰੱਬ ਨਹੀਂ ਦਿੱਤਾ ਵਕਤ ਮਰਨ ਤੇ ਜੰਮਣ ਦਾ। ਕੜਕ ਦੁਪਹਿਰ ਦੀ ਗਰਮੀ ਸਿਰ ਤੇ ਵਕਤ ਹੈ ਪਰਨਾ ਬੰਨਣ ਦਾ। ਹੱਥ ਕਿਸੇ ਦੇ ਰੱਬ ਨਹੀਂ ਦਿੱਤਾ ਵਕਤ ਮਰਨ ਤੇ ਜੰਮਣ ਦਾ। ਕੜਕ ਦੁਪਹਿਰ ਦੀ ਗਰਮੀ ਸਿਰ ਤੇ ਵਕਤ ਹੈ ਪਰਨਾ ਬੰਨਣ ਦਾ। ਤੇ ਇਸ ਦੁਨੀਆ ਦੇ ਝੂਠੇ ਸਾਰੇ ਘੁੱਗੂ ਘੋੜੇ ਭੰਨਣ ਦਾ। ਵਫਾਦਾਰ ਸੀ ਵਿੱਚ ਖੁਦਾ ਦੇ ਜੀਵਨ ਸਾਥੀ ਚੰਨਣ ਦਾ। ਤੇ ਇਸ ਚੰਨਣ ਦੇ ਜੀਵਨ ਸਾਥੀ ਦਾ ਪਿੰਡ ਜਿਹੜਾ ਹੈ ਉਹ ਹੈ ਜ਼ਿਲ੍ਹਾ ਕਸੂਰ ਦੇ ਵਿੱਚ 17 ਨੰਬਰ। ਇਹਨਾਂ ਦੀ ਵਾਲਦਾ ਦਾ ਨਾਂ ਗੁਰੂ ਬੀਬੀ ਤੇ ਇਹਨਾਂ ਦੇ ਵਾਲਦ ਦਾ ਨਾਂ ਬੂਟਾ ਮਸੀਹ ਤੇ ਇਸੇ ਤਰ੍ਹਾਂ ਹੀ ਭਾਈ ਚੰਨਨ ਦੇ ਵਾਲਦ ਦਾ ਨਾਂ ਬੂਟਾ ਮਸੀਹ। ਦੱਸਿਆ ਗਿਆ ਕਿ ਪਿੰਡ 17 ਨੰਬਰ ਦੇ ਵਿੱਚ ਗੁਰੂ ਤੇ ਬੂਟਾ ਰਹਿੰਦੇ ਸੀ। ਪਿੰਡ 17 ਨੰਬਰ ਦੇ ਵਿੱਚ ਗੁਰੂ ਤੇ ਬੂਟਾ ਰਹਿੰਦੇ ਸੀ। ਇੱਕ ਦੂਜੇ ਲਈ ਜਿਉਂਦੇ ਸਨ, ਇਹ ਲੋਕੀ ਉੱਥੇ ਕਹਿੰਦੇ ਸੀ। ਪਿੰਡ 17 ਨੰਬਰ ਦੇ ਵਿੱਚ ਗੁਰੂ ਤੇ ਬੂਟਾ ਰਹਿੰਦੇ ਸੀ, ਇੱਕ ਦੂਜੇ ਲਈ ਜਿਉਂਦੇ ਸਨ, ਇਹ ਲੋਕੀ ਉੱਥੇ ਰਹਿੰਦੇ ਸੀ। ਕਰ ਨਹੀਂ ਸਕਦਾ ਬੰਦਾ ਰੱਬ ਦੀ ਰਹਿਮਤ ਦੇ ਅੰਦਾਜ਼ੇ, ਕਰ ਨਹੀਂ ਸਕਦਾ ਬੰਦਾ ਰੱਬ ਦੀ ਰਹਿਮਤ ਦੇ ਅੰਦਾਜ਼ੇ। ਧੀਆਂ ਦਿੱਤੀਆਂ 3 ਤੇ ਰੱਬ ਨੇ ਪੁੱਤਰ 3 ਨਵਾਜ਼ੇ। ਇਹ ਭੈਣ ਬਸ਼ੀਰਾ 3 ਭੈਣਾਂ ਤੇ 3 ਹੀ ਭਰਾ।
ਕਰ ਨਹੀਂ ਸਕਦਾ ਬੰਦਾ ਰੱਬ ਦੀ ਰਹਿਮਤ ਦੇ ਅੰਦਾਜ਼ੇ। ਧੀਆਂ ਦਿੱਤੀਆਂ ਤਿੰਨ ਤੇ ਰੱਬ ਨੇ ਪੁੱਤਰ ਤਿੰਨ ਨਵਾਜ਼ੇ। ਰੱਬ ਖੁਦਾ ਦੀ ਖੇਡ ਵੇਖੋ ਜੱਗ ਦੇ ਵਿੱਚ ਨਿਆਰੀ। ਰੱਬ ਖੁਦਾ ਦੀ ਖੇਡ ਵੇਖੋ ਜੱਗ ਦੇ ਵਿੱਚ ਨਿਆਰੀ। ਬੂਟੇ ਦੇ ਘਰ ਵਿਆਹੀ ਬਸ਼ੀਰਾਂ ਬੂਟੇ ਧੀ ਪਿਆਰੀ। ਰੱਬ ਦੇ ਕੰਮਾਂ ਦੀ ਨਹੀਂ ਮਿਲਦੀ ਜੱਗ ਦੇ ਵਿੱਚ ਮਿਸਾਲ। ਰੱਬ ਦੇ ਕੰਮਾਂ ਦੀ ਨਹੀਂ ਮਿਲਦੀ ਜੱਗ ਦੇ ਵਿੱਚ ਮਿਸਾਲ। ਰਲਾਈ ਬਸ਼ੀਰਾਂ ਤੇ ਚੰਨਨ ਦੀ ਜੋੜੀ ਰੱਬ ਕਮਾਲ। ਇਹ ਜੋੜੀ ਦੇ ਉੱਤੇ ਹੋਇਆ ਡਾਢਾ ਰੱਬ ਦਿਆਲ। ਵਿਹੜਾ ਭਰਿਆ ਰੱਬ ਇਹਨਾਂ ਦਾ ਖਾਸੀ ਬਰਕਤ ਨਾਲ। ਰੱਬ ਆਪਣੀ ਰਹਿਮਤ ਵਾਲੀਆਂ ਭਰ ਭਰ ਲਾਈਆਂ ਸੀਆਂ। ਤਿੰਨ ਖੁਦਾ ਨੇ ਪੁੱਤਰ ਦਿੱਤੇ ਤਿੰਨ ਬਖਸ਼ੀਆਂ ਧੀਆਂ। ਤੇ ਰੱਬ ਦੀ ਰਹਿਮਤ ਵਾਲੀ ਆਈ ਇਸ ਕੁਨਬੇ ਤੇ ਲਹਿਰ। ਰੱਬ ਦੀ ਰਹਿਮਤ ਵਾਲੀ ਆਈ ਇਸ ਕੁਨਬੇ ਤੇ ਲਹਿਰ। ਇਸ ਬੀਬੀ ਦੇ ਭੈਣਾ ਭਰਾ ਜਿਹੜੇ ਨੇ ਯਾਨੀ ਕਿ ਬਸ਼ੀਰਾ ਸਮੇਤ 6 ਭੈਣ ਭਰਾ ਤੇ ਅੱਗੇ ਇਸ ਚੰਨਨ ਨੂੰ ਤੇ ਬਸ਼ੀਰਾ ਬੀਬੀ ਨੂੰ ਵੀ ਖੁਦਾ ਨੇ 6 ਹੀ ਬੱਚੇ ਅਤਾ ਫਰਮਾਏ ਨੇ। ਇਸ ਵਾਸਤੇ ਇਹਨਾਂ ਦੇ ਨਾਮ ਹੀ ਤੁਹਾਨੂੰ ਮੈਂ ਦੱਸਣ ਲੱਗਾ। ਰੱਬ ਖੁਦਾ ਦੀ ਇਸ ਕੁਨਬੇ ਤੇ ਰੱਬ ਦੀ ਰਹਿਮਤ ਵਾਲੀ ਆਈ ਇਸ ਕੁਨਬੇ ਤੇ ਲਹਿਰ। ਰੱਬ ਦੀ ਰਹਿਮਤ ਵਾਲੀ ਆਈ ਇਸ ਕੁਨਬੇ ਤੇ ਲਹਿਰ। ਜ਼ਾਹਿਦਾ ਜਾਵੇਦ ਇਕਬਾਲ ਮੁੰਨਾ ਨਜਮਾ ਤੇ ਨਾਲ ਜ਼ੁਬੈਰ। ਇਸ ਕੁਨਬੇ ਦੇ ਉੱਤੇ ਹੋਇਆ ਡਾਢਾ ਫਜ਼ਲ ਖੁਦਾ ਦਾ। ਬਸ਼ੀਰਾ ਚੰਨਨ ਨਾਨੀ ਨਾਨਾ ਤੇ ਨਾਲੇ ਬਣੇ ਦਾਦੀ ਦਾਦਾ। ਵਾਵਾ ਕੰਮ ਖੁਦਾ ਦੇ ਵੇਖੋ ਨਾਲੇ ਰਹਿਮਤ ਭਾਰੀ। ਵਾਵਾ ਕੰਮ ਖੁਦਾ ਦੇ ਵੇਖੇ ਨਾਲੇ ਰਹਿਮਤ ਭਾਰੀ। ਨਾਮ ਬਸ਼ੀਰਾ ਕਾਦਰ ਵੱਲੋਂ ਇੱਕ ਲੈਟਰ ਹੋਇਆ ਜਾਰੀ। ਮੋਹਰ ਲੱਗੀ ਸੀ 11/5/24 ਦੀ ਇਸ ਲੈਟਰ ਤੇ ਸਰਕਾਰੀ। ਚੰਨਨ ਦੇ ਦਰਵਾਜ਼ੇ ਅੱਗੇ ਇੱਕ ਕਾਨ ਖਲੋਤੀ ਲਾਰੀ। ਆਖਰ ਲੈਣ ਬਸ਼ੀਰਾ ਨੂੰ ਇਹ ਆਨ ਖੜੀ ਸੀ ਲਾਰੀ। ਇਸ ਲਾਰੀ ਤੇ ਬਹਿਣ ਦੀ ਹੋਵੇ ਜਿਸ ਕਿਸੇ ਦੀ ਵਾਰੀ। ਇਸ ਲਾਰੀ ਦੇ ਵਿੱਚ ਲਾਰੀ ਦਾ ਤੇ ਲਾਰੀ ਵਾਲੇ ਦਾ ਅਸੂਲ ਹੈ ਕਿ ਜਿਸ ਦੀ ਸਵਾਰੀ ਮੁਕਰਰ ਹੈ ਉਹ ਸਵਾਰੀ ਇਹਦੇ ਵਿੱਚ ਬਹਿ ਸਕਦੀ। ਦੂਜੀ ਸਵਾਰੀ ਨੂੰ ਆਰਡਰ ਨਹੀਂ, ਹੋ ਨਹੀਂ ਸਕਦਾ। ਆਖਰ ਲੈਣ ਬਸ਼ੀਰਾ ਨੂੰ ਇੱਕ ਕਾਨ ਖਲੋਤੀ ਖੜੀ ਸੀ ਲਾਰੀ। ਇਸ ਲਾਰੀ ਤੇ ਬਹਿਣ ਦੀ ਹੋਵੇ ਜਿਸ ਕਿਸੇ ਦੀ ਵਾਰੀ। ਦਾਖਲ ਹੁੰਦੀ ਇਸ ਲਾਰੀ ਵਿੱਚ ਉਹ ਹੀ ਖਾਸ ਸਵਾਰੀ। ਬਸ਼ੀਰਾ ਦੀ ਮਖਸੂਸ ਸੀ ਇਸੇ ਲਾਰੀ ਵਿੱਚ ਸਵਾਰੀ। ਆਵਾਜ਼ ਫੀਕ ਬਸ਼ੀਰਾ ਨੂੰ ਜਦਾਨ ਕਨੈਕਟਰ ਮਾਰੀ। ਬਿਠਾਲ ਬਸ਼ੀਰਾ ਨੂੰ ਕੀਤੀ ਫਿਰ ਬੰਦ ਕਨੈਕਟਰ ਬਾਰੀ। ਆਪਣੀ ਚੁੱਕ ਸਵਾਰੀ ਟੁਰ ਗਈ ਲਾਰੀ ਮਾਰ ਉਡਾਰੀ। ਆਪਣੀ ਚੁੱਕ ਸਵਾਰੀ ਟੁਰ ਗਈ ਲਾਰੀ ਮਾਰ ਉਡਾਰੀ। ਆਪਣੀ ਚੁੱਕ ਸਵਾਰੀ ਟੁਰ ਗਈ ਲਾਰੀ ਮਾਰ ਉਡਾਰੀ। ਗੋਡ ਬਲੈਸ ਯੂ ਆਲ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ। ਇਹੋ ਹੀ ਜ਼ਿੰਦਗੀ ਦਾ ਦਾਰੋ ਮਦਾਰ ਤੇ ਇਹੋ ਹੀ ਸਿਲਸਿਲਾ ਤੇ ਇਹੋ ਹੀ हदबंदी के ऐ इंसान तू खाक है और खाक में फिर लौट जाएगा।